ਹੁਣ ਗੱਲ ਜਿਹੜੀ ਅਸੀਂ ਇੰਡਸ ਵਾਟਰ ਟਰੀਟੀ ਦੇ ਉੱਤੇ ਕਰ ਰਹੇ ਹਾਂ, ਜਾਂ ਇਸ ਜਿਹੜੀ ਇਹ ਸਿਚੁਏਸ਼ਨ ਇਸ ਵਕਤ ਸਾਡੇ ਸਾਹਮਣੇ ਬਣੀ ਹੋਈ ਹੈ ਇਸ ਦੇ ਉੱਤੇ ਕਰ ਰਹੇ ਹਾਂ, ਤੇ ਇੱਥੇ ਸਵਾਲ ਇਹ ਬਣ ਜਾਂਦਾ ਵੀ ਜਿਹੜੇ ਇਹ ਥ੍ਰੈਟ ਇਸ ਵਕਤ ਕਹੇ ਜਾ ਸਕਦੇ ਆ, ਜਾਂ ਜਿਹੜੀਆਂ ਗੱਲਾਂ ਜਾਂ ਇੱਕ ਫੀਅਰ ਮੌਂਗਰਿੰਗ ਕ੍ਰੀਏਟ ਕੀਤੀ ਜਾ ਰਹੀ ਹੈ ਭਾਰਤ ਵੱਲੋਂ, ਮੀਡੀਆ ਵੱਲੋਂ, ਜਾਂ ਈਵਨ ਅਧਿਕਾਰਤ ਰੂਪ ਦੇ ਵਿੱਚ ਆਫੀਸ਼ੀਅਲ ਚੈਨਲਸ ਰਾਹੀਂ ਵੀ ਜਿਹੜੇ ਬਿਆਨ ਸਾਡੇ ਸਾਹਮਣੇ ਆ ਰਹੇ ਨੇ। ਹੁਣ ਗੱਲ ਆ ਜਾਂਦੀ ਹੈ ਵੀ ਇਸ ਨੂੰ ਲੈ ਕੇ ਭਾਰਤ ਸੀਰੀਅਸ ਕਿੰਨਾ ਕੁ ਹੈ। ਇਹ ਗੱਲ ਨੋ ਡਾਊਟ ਇਹਦੀ ਸੀਰੀਅਸਨੈਸ ਪੰਜਾਬ ਦੇ ਲਈ, ਦੋਵਾਂ ਪੰਜਾਬਾਂ ਦੇ ਲਈ, ਪਾਕਿਸਤਾਨ ਦੇ ਲਈ ਕਿੰਨੀ ਅਹਿਮੀਅਤ ਹੈਗੀ ਹੈ ਇੰਡਸ ਵਾਟਰ ਟਰੀਟੀ ਦੀ, ਤੁਸੀਂ ਬਿਆਨ ਕੀਤਾ ਆ। ਪਰ ਇਹਦੀ ਇੰਪਲੀਮੈਂਟੇਸ਼ਨ, ਜਿਹੜੇ ਇਹ ਥ੍ਰੈਟਸ ਦਿੱਤੇ ਜਾ ਰਹੇ ਆ, ਇਹਦੀ ਇੰਪਲੀਮੈਂਟੇਸ਼ਨ ਕਿਸ ਲੈਵਲ ਤੱਕ ਕੀਤੀ ਜਾ ਸਕਦੀ ਹੈ, ਜਾਂ ਇਹ ਦਿਲਵਦੀ ਭਾਰਤ ਕਰ ਸਕਦਾ ਜਾਂ ਨਹੀਂ ਕਰ ਸਕਦਾ, ਇਹ ਇੱਕ ਅਹਿਮ ਸਵਾਲ ਹੈ। ਇਹਦੇ ਉੱਤੇ ਜੇ ਥੋੜ੍ਹਾ ਜਿਹਾ ਫੋਕਸ ਕਰਕੇ ਤੁਸੀਂ ਕੀ ਸਮਝਦੇ ਹੋ ਕਿ ਵਰਲਡ ਬੈਂਕ ਹੋਵੇ ਜਾਂ ਇੰਟਰਨੈਸ਼ਨਲ ਜਿਹੜੀਆਂ ਪਾਵਰਸ ਹੈਗੀਆਂ ਨੇ ਉਸ ਨੂੰ ਮੁੱਖ ਰੱਖਦਿਆਂ ਹੋਇਆਂ, ਜਿਹੜੀ ਇੰਟਰਨੈਸ਼ਨਲ ਸਿਚੁਏਸ਼ਨ ਵੀ ਪਿਛਲੇ ਸਮੇਂ ਦੇ ਵਿੱਚ ਬਣੀ ਹੋਈ ਹੈ, ਕਿਉਂਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋਵੇ ਜਾਂ ਅਦਰਵਾਈਜ਼ ਇਸ ਵਕਤ ਟੈਰਿਫ ਵਾਰ ਜਿਹੜੀ ਚੱਲ ਰਹੀ ਹੈ ਪੂਰੇ ਦੁਨੀਆ ਦੇ ਵਿੱਚ, ਅਮਰੀਕਾ ਤੇ ਚਾਈਨਾ ਉਹਦੇ ਸੈਂਟਰ ਦੇ ਵਿੱਚ ਨੇ, ਤੇ ਬਾਕੀ ਮੁਲਕ ਭਾਰਤ ਸਮੇਤ ਉਸ ਨੂੰ ਲੈ ਕੇ ਕਿਵੇਂ ਦੀਆਂ ਜਿਹੜੀਆਂ ਆਪਣੇ ਪੈਂਤੜੇ ਨੇ ਉਹ ਚੱਲੇ ਜਾ ਰਹੇ ਨੇ। ਸੋ ਇਹ ਸਾਰਾ ਕੁਝ ਅਕਾਊਂਟ ਦੇ ਵਿੱਚ ਦੇਖਣ ਦੀ ਲੋੜ ਹੈ ਵੀ ਇਹ ਜਿਹੜੀ ਸਿਚੁਏਸ਼ਨ ਹੁਣ ਇੰਡਸ ਵਾਟਰ ਟਰੀਟੀ ਜਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਬਣੀ ਹੈ, ਇਹ ਸਾਰੀ ਦੇ ਵਿੱਚ ਕਿਸ ਹਿਸਾਬ ਨਾਲ ਫਿੱਟ ਹੁੰਦੀ ਹੈ। ਸੋ ਉਸ ਪੱਖ ਤੋਂ ਕੀ ਨਜ਼ਰ ਆਉਂਦਾ ਹੈ ਕਿ ਭਾਰਤ ਕੀ ਰੀਅਲੀ ਇਸ ਨੂੰ ਅਮਲੀ ਜਾਮਾ ਪਹਿਨਾਉਣ ਦੇ ਵੱਲ ਵੱਧ ਸਕਦਾ ਕਿ ਉਹ ਕੰਪਲੀਟਲੀ ਇੰਡਸ ਵਾਟਰ ਟਰੀਟੀ ਸਕ੍ਰੈਪ ਕਰਨ ਵੱਲ ਵਧੇ ਤੇ ਸਿਚੁਏਸ਼ਨ ਜਿਹੜੀ ਆ ਉਹ ਵੱਧ ਤੋਂ ਬਦਤਰ ਹੋਵੇ? ਅਮਰਵੀਰ ਸਿੰਘ ਜੀ, ਦੇਖੋ ਤੁਹਾਡੇ ਸਵਾਲ ਦਾ ਜਵਾਬ ਇਸ ਗੱਲ 'ਚ ਪਿਆ ਕਿ ਇਸ ਟਾਈਮ ਅਸੀਂ ਇਹ ਜਾਣਦੇ ਹਾਂ ਕਿ ਦੁਨੀਆ ਜਿਹੜੀ ਆ ਉਹ ਇੱਕ ਨਵੇਂ ਵਰਲਡ ਆਰਡਰ ਦੇ ਵੱਲ ਸ਼ਿਫਟ ਹੋ ਰਹੀ ਆ। ਤਾਂ ਜਿਹੜਾ ਇਹ ਸਮਾਂ ਆ, ਮੈਂ ਜਿਵੇਂ ਪਹਿਲਾਂ ਤੁਹਾਨੂੰ ਇਹ ਗੱਲ ਕਹੀ ਕਿ ਇਸ ਟਾਈਮ ਕੋਈ ਵੀ ਇੰਟਰਨੈਸ਼ਨਲ ਪੋਲੀਟੀਕਲ ਮੋਰੈਲਿਟੀ ਜਿਹੜੀ ਆ ਉਹ ਕਿਸੇ ਦੇ ਉੱਤੇ ਲਾਗੂ ਨਹੀਂ ਹੁੰਦੀ। ਮਤਲਬ ਜਿਹਦਾ ਜਿੱਥੇ ਜ਼ੋਰ ਚੱਲ ਰਿਹਾ ਜਿਸ ਮੁਲਕ ਦਾ, ਉਹ ਉੱਥੇ ਚਲਾ ਰਿਹਾ। US ਦੀ ਤੁਸੀਂ ਅਪਰੋਚ ਦੇਖੀ ਆ, ਮਤਲਬ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਚਾਹੇ ਉਹਨਾਂ ਦੇ ਸਭ ਤੋਂ ਸਟਰੋਂਗ ਅਲਾਈ ਹੋਣ ਉਹਨਾਂ ਦੇ ਮਾਮਲੇ 'ਚ, ਕਿ ਟੈਰਿਫਸ ਦੇ ਮਾਮਲੇ 'ਚ ਅਸੀਂ ਦੇਖਿਆ ਕਿ ਉਸੇ ਤਰੀਕੇ ਦੇ ਨਾਲ ਬਾਕੀ ਸਾਰੀ ਦੁਨੀਆ ਦੇ ਵਿੱਚ ਇਸ ਟਾਈਮ ਕੋਈ ਵੀ ਮਤਲਬ ਜਿਹੜਾ ਮੁਲਕ ਆ, ਉਹ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਭਾਵੇਂ ਹਿਊਮਨ ਰਾਈਟਸ ਦੇ ਐਂਗਲ ਦੀ ਗੱਲ ਕਰ ਲਈਏ, ਭਾਵੇਂ ਉਹ ਇੰਟਰਨੈਸ਼ਨਲ ਲੋਸ ਦੀ ਗੱਲ ਕਰ ਲਈਏ, ਕੋਈ ਵੀ ਕਿਸੇ ਦਾ ਪਾਬੰਦ ਨਹੀਂ। ਮਤਲਬ ਆਪੋ ਧਾਪੀ ਪਈ ਹੋਈ ਹੈ ਸਾਰੇ ਪਾਸੇ। ਤਾਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਪੋਸੀਬਿਲਿਟੀ ਆ ਕਿ ਜਿਹੜੇ ਇਸ਼ੂਜ਼ ਪੈਂਡਿੰਗ ਨੇ ਮੁਲਕਾਂ ਦੇ, ਕਿ ਉਹਨਾਂ ਨੂੰ ਜਿਹਨੂੰ ਲੱਗਦਾ ਕਿ ਮੇਰੇ ਕੋਲ ਅੱਜ ਜ਼ੋਰ ਹੈ, ਮੇਰੇ ਕੋਲ ਅੱਜ ਤਾਕਤ ਹੈ ਤੇ ਮੈਂ ਉਹਦੇ ਨਾਲ ਇਹਨੂੰ ਕਰ ਸਕਦਾ ਹੱਲ, ਤੇ ਉਹ ਉਹਨੂੰ ਕਰਨ ਦੇ ਲਈ ਪੂਰਾ ਟਿਲ ਲਾਉਣਗੇ ਜਿਹੜੇ ਅਗਲੇ ਕੁਛ ਸਾਲ ਹੈਗੇ ਆ। ਕਿਉਂਕਿ ਇਹ ਕੋਈ ਇੱਕ ਰਾਤ ਦੀ ਗੱਲ ਨਹੀਂ ਹੁੰਦੀ ਜਾਂ 2 ਦਿਨਾਂ ਦੀ ਗੱਲ ਨਹੀਂ ਹੁੰਦੀ। ਜਿਹੜਾ ਇਹ ਵਰਲਡ ਆਰਡਰ ਸ਼ਿਫਟ ਹੋ ਰਿਹਾ, ਇਹ ਕੁਝ ਸਾਲਾਂ ਦੇ ਵਿੱਚ ਅਸੀਂ ਬੜੀਆਂ ਘਟਨਾਵਾਂ ਹੁੰਦੀਆਂ ਦੇਖਾਂਗੇ। ਤਾਂ ਉਹਦੇ ਵਿੱਚ ਜਿਹੜਾ ਇਹ ਸਾਰਾ ਖਿੱਤਾ ਆ, ਮਤਲਬ ਜਿੱਥੇ ਇੰਡੀਆ, ਸਾਊਥ ਏਸ਼ੀਆ ਦਾ ਖਿੱਤਾ ਆ, ਈਸਟ ਏਸ਼ੀਆ ਦਾ ਖਿੱਤਾ ਆ, ਇਹ ਸਾਰਾ ਹੀ ਖਿੱਤਾ ਇੱਕ ਬੜੀ ਵੱਡੀ ਟਰਮੋਇਲ ਦਾ ਕਾਰਨ ਬਣ ਸਕਦਾ ਹੈ ਜੀ। ਤੇ ਉਸ ਦੇ ਵਿੱਚ ਇੰਡੀਆ ਜਿਹੜਾ ਇਸ ਟਾਈਮ, ਮਤਲਬ ਇੰਡੀਆ ਦੇ ਸਿਰ ਜਿਹੜਾ ਆ, ਤੁਸੀਂ ਕਹਿ ਸਕਦੇ ਹੋ ਕਿ ਇੱਕ ਭੂਤ ਸਵਾਰ ਆ ਕਿ ਮੇਰੇ ਕੋਲ ਬਹੁਤ ਵੱਡੀ ਤਾਕਤ ਆ, ਚਾਹੇ ਇਕਨੋਮਿਕਲ ਆਸਪੈਕਟ ਤੋਂ ਹੋਵੇ, ਚਾਹੇ ਮਿਲਟਰੀ ਦੇ ਆਸਪੈਕਟ ਤੋਂ ਹੋਵੇ, ਤੇ ਦੂਜਾ ਉਹਨਾਂ ਦੇ ਕੋਲ ਜਿਹੜੀ ਲੀਡਰਸ਼ਿਪ ਆ ਉਹ ਬੜੀ ਹੰਕਾਰੀ ਹੋਈ ਲੀਡਰਸ਼ਿਪ ਆ ਇਸ ਟਾਈਮ। ਤੇ ਵੀ ਜਿਹਦੇ ਚੱਲਦੇ ਆ ਜਿਹੜੀ ਉਹਨਾਂ ਦੀ ਅਪਰੋਚ ਆ, ਉਹ ਅਸੀਂ ਦੇਖਿਆ ਕਿ ਚਾਹੇ ਵੀ ਪਾਕਿਸਤਾਨ ਦੇ ਵਿੱਚ ਬੰਦੇ ਮਾਰਨੇ ਜਾ ਕੇ ਉਹ ਮੰਨਿਆ ਜਾ ਸਕਦਾ ਸੀ, ਪਰ ਉਹ ਅਮਰੀਕਾ ਤੱਕ ਆ ਗਏ ਤੇ ਕੈਨੇਡਾ ਤੱਕ ਆ ਗਏ, ਮਤਲਬ ਇੱਥੋਂ ਤੱਕ ਆ ਕੇ ਉਹ ਜਿਹੜੀਆਂ ਮਤਲਬ ਕਿਲਿੰਗਸ ਕਰ ਰਹੇ ਆ। ਤਾਂ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜਾ ਇਸ ਟਾਈਮ ਮਾਈਂਡ ਸੈਟ ਆ ਇੰਡੀਅਨ ਡੀਪ ਸਟੇਟ ਦਾ, ਉਹ ਕਿੱਥੇ ਪਹੁੰਚਿਆ ਹੋਇਆ। ਤੇ ਉਹਦੇ ਨਾਲ ਕੁਛ ਵੀ, ਮਤਲਬ ਮੈਂ ਜਿਹੜੀ ਗੱਲ ਕਹੀ ਕਿ ਜਿਹੜਾ ਮੈਂ ਗੱਲ ਕਹਿ ਰਿਹਾ ਸੀ ਕਿ ਕ੍ਰੋਸ ਬੋਰਡਰ ਐਕਟ ਜਿਹੜਾ ਆ ਉਹ ਹਜੇ ਨਜ਼ਰ ਨਹੀਂ ਆ ਰਿਹਾ ਕਿ ਕੋਈ ਹੁੰਦਾ, ਪਰ ਇਹਦਾ ਮਤਲਬ ਇਹ ਨਹੀਂ ਕਿ ਹਜੇ, ਮੈਂ ਗੱਲ ਕਹਿ ਰਿਹਾ ਕਿ ਹਜੇ ਨਹੀਂ ਨਜ਼ਰ ਆ ਰਿਹਾ, ਪਰ ਉਹਦੇ ਲਈ ਇੱਕ ਗਰਾਊਂਡ ਬਿਲਡ ਅਪ ਹੋ ਰਿਹਾ। ਤੇ ਉਹ ਜਿਹੜੀ ਵੀ ਕੋਈ ਵੀ ਹੁਣ ਮਤਲਬ ਜੇ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ, ਕਿਉਂਕਿ ਇੰਡੀਆ ਨੂੰ ਇਹ ਵੀ ਲੱਗ ਰਿਹਾ ਕਿ ਪਾਕਿਸਤਾਨ ਦੀ ਜਿਹੜੀ ਸਿਚੁਏਸ਼ਨ ਆ ਇਕਨੋਮਿਕਲੀ
ਜਾਂ ਚਾਹੇ ਤੁਸੀਂ ਕਹਿ ਲਓ ਕਿ ਵਰਲਡ ਸਟੇਜ ਦੇ ਉੱਤੇ ਪੋਲੀਟੀਕਲ ਰਿਲੇਸ਼ਨਸ ਨੂੰ ਲੈ ਕੇ ਉਹ ਕੋਈ ਚੰਗੀ ਨਹੀਂ। ਦੂਜੇ ਪਾਸੇ ਇੰਡੀਆ, ਕਿਉਂਕਿ ਇੰਡੀਆ ਇਸ ਟਾਈਮ ਦੁਨੀਆ ਦੀ ਇੱਕ ਵੱਡੀ ਆਬਾਦੀ ਆਪਣੇ ਕੋਲ ਰੱਖੀ ਬੈਠਾ ਆ, ਇੱਕ ਵੱਡੀ ਮਾਰਕੀਟ ਆ, ਜਿਹਦੇ ਨਾਲ ਜਿਹੜੇ ਮੁਸਲਿਮ ਕੰਟਰੀਜ਼ ਵੀ ਆ ਉਹ ਵੀ ਅੱਜ ਤੁਹਾਨੂੰ ਪਾਕਿਸਤਾਨ ਨਾਲੋਂ ਵੱਧ ਇੰਡੀਆ ਵਾਲੇ ਪਾਸੇ ਅਲਾਈਨ ਹੋਏ ਨਜ਼ਰ ਆਉਣਗੇ। ਮਤਲਬ ਇਹ ਸਾਰੀਆਂ ਸੰਭਾਵਨਾਵਾਂ ਦੇ ਵਿੱਚ ਇੰਡੀਆ ਦਾ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਉਹ ਕਾਫੀ ਮਤਲਬ ਉਹਦਾ ਮੋਰਾਲ ਕਾਫੀ ਹਾਈ ਆ ਤੇ ਉਹ ਕੋਈ ਵੀ ਐਕਟ ਕਰ ਸਕਦਾ ਆ। ਪਰ ਕਈ ਵਾਰ ਇਹ ਹੁੰਦਾ ਕਿ ਇੰਡੀਆ ਮਤਲਬ ਸ਼ਾਇਦ ਮਤਲਬ ਦੁਨੀਆ ਦਾ ਇਤਿਹਾਸ ਰਿਹਾ, ਇਹ ਬੰਦਿਆਂ 'ਚ ਵੀ ਹੁੰਦਾ, ਇਹ ਮੁਲਕ ਵੀ ਬੰਦੇ ਹੀ ਚਲਾਉਂਦੇ ਆ। ਉਹਨਾਂ 'ਚ ਵੀ ਹੁੰਦਾ ਕਿ ਬੰਦੇ ਨੂੰ ਲੱਗਦਾ ਹੁੰਦਾ ਕਿ ਮੈਂ ਅੱਜ ਜੋ ਮਤਲਬ ਤਾਂ ਹੀ ਤਾਂ ਹਿਸਟਰੀ ਦੇ ਵਿੱਚ ਬੜੇ ਬੜੇ ਰਾਜ ਤਬਾਹ ਹੋਏ ਆ, ਉਹ ਬੰਦਿਆਂ ਦੀਆਂ ਗਲਤੀਆਂ ਕਰਕੇ ਹੋਏ ਆ ਕਿ ਜਦੋਂ ਉਹਨੂੰ ਲੱਗਦਾ ਕਿ ਮੇਰੇ ਕੋਲ ਹੁਣ ਐਕਸਟ੍ਰੀਮ ਪਾਵਰ ਆ, ਮੈਂ ਜੋ ਮਰਜ਼ੀ ਕਰ ਸਕਦਾ। ਤੇ ਪੰਜਾਬੀ 'ਚ ਉਹਨੂੰ ਕਹਿੰਦੇ ਹੁੰਦੇ ਆ ਕਿ ਕਈ ਵਾਰ ਬੰਦੇ ਉਹ ਤੁਹਾਨੂੰ ਪੰਪ ਚਕਾਉਣ ਵਾਲੇ ਇਹੋ ਜਿਹੇ ਹੁੰਦੇ ਆ, ਉਹ ਪੌੜੀ ਚੜਾ ਕੇ ਤੇ ਫਿਰ ਪੌੜੀ ਖਿੱਚ ਲੈਂਦੇ ਆ। ਜੀ ਮੈਨੂੰ ਲੱਗ ਰਿਹਾ ਕਿ ਇੰਡੀਆ ਦੇ ਨਾਲ ਕੁਛ ਇਹੋ ਜਿਹਾ ਹੋਣਾ। ਇੰਡੀਆ ਇਸ ਟਾਈਮ ਦੁਨੀਆ ਦੇ ਜਿਹੜੇ ਹੋਰ ਬੜੇ ਮੁਲਕ ਆ ਉਹ ਇੰਡੀਆ ਨੂੰ ਪੰਪ ਛਕਾ ਕੇ ਪੌੜੀ ਚੜਾ ਰਹੇ ਆ ਤੇ ਇੰਡੀਆ ਚੜ੍ਹਦਾ ਜਾ ਰਿਹਾ ਤੇ ਇੰਡੀਆ ਪੰਗੇ ਲੈ ਰਿਹਾ ਵੱਡੇ ਵੱਡੇ। ਤੇ ਉਹਦੇ ਚੋਂ ਮਤਲਬ ਹਜੇ ਇੰਡੀਆ ਨੇ ਐਕਸ਼ਨਸ ਕਰਨੇ ਆ। ਇੰਡੀਆ ਨੇ ਮਤਲਬ ਜਿਹੜੀ ਆਪਣੀ ਉਹ ਤੁਸੀਂ ਕਹਿ ਸਕਦੇ ਹੋ ਕਿ ਸੁਪਰੀਮੇਸੀ ਆ ਏਸ਼ੀਆ ਦੇ ਵਿੱਚ ਵੀ ਤੇ ਦੁਨੀਆ ਦੇ ਵਰਲਡ ਸਟੇਜ ਦੇ ਉੱਤੇ ਵੀ, ਨਵੇਂ ਵਰਲਡ ਆਰਡਰ ਦੇ ਵਿੱਚ ਉਹਨੂੰ ਸਥਾਪਿਤ ਕਰਨ ਦੇ ਲਈ ਇੱਕ ਵੱਡੀ ਤਾਕਤ ਵਜੋਂ ਮਤਲਬ ਉੱਭਰਨ ਦੀ ਕੋਸ਼ਿਸ਼ ਕਰਨੀ। ਤੇ ਉਹਦੇ ਜੋ ਨਾ ਪਾਕਿਸਤਾਨ ਨਾਲ ਵੀ ਪੰਗੇ ਲੈਣੇ ਆ। ਹੋ ਸਕਦਾ ਕਿ ਚਾਈਨਾ ਦੇ ਨਾਲ ਵੀ ਉਹ ਜਿਹੜਾ ਮਤਲਬ ਕੋਈ ਨਾ ਕੋਈ ਪੰਗਾ ਛੇੜੇ ਵੱਡਾ। ਮਤਲਬ ਇਹ ਸਾਰਾ ਕੁਛ ਇੱਥੇ ਵਾਪਰਨਾ, ਪਰ ਉਹਦੇ ਲਈ ਪੰਜਾਬ ਦੇ ਵਿੱਚ ਸਿੱਖਾਂ ਦੇ ਲਈ ਇਹ ਜਿਹੜੀ ਸਿਚੁਏਸ਼ਨ ਆ ਉਹ ਸਮਝਣੀ ਬੜੀ ਜ਼ਰੂਰੀ ਆ ਕਿ ਮਤਲਬ ਅੱਜ ਸਿੱਖ ਭਾਵੇਂ ਦੁਨੀਆ ਦੇ ਵੱਖੋ ਵੱਖ ਮੁਲਕਾਂ 'ਚ ਬੈਠੇ ਆ, ਪਰ ਅਸੀਂ ਦੇਖਦੇ ਹਾਂ ਕਿ ਰੇਸਿਜ਼ਮ ਦੀ ਗੱਲ ਹੋਵੇ, ਹੇਟ ਮਤਲਬ ਜਿਹੜੀ ਰੇਸ ਦੇ ਉੱਤੇ ਹੇਟ ਦੀ ਗੱਲ ਹੋਵੇ, ਅਮਰੀਕਾ ਤੱਕ, ਕੈਨੇਡਾ ਤੱਕ, ਮਤਲਬ ਕੈਨੇਡਾ ਨੂੰ ਬੜਾ ਸ਼ਾਂਤ ਮੁਲਕ ਮੰਨਿਆ ਜਾਂਦਾ। ਇੱਥੇ ਵੀ ਤੁਸੀਂ ਦੇਖਦੇ ਹੋ ਕਿ ਕਿਵੇਂ ਸਾਡੇ ਨਾਲ ਮਤਲਬ ਇੱਕ ਹੇਟ ਜਿਹੜੀ ਆ ਉਹ ਹਜੇ ਵੀ ਸਾਨੂੰ ਨਜ਼ਰ ਆਉਂਦੀ ਹੈ। ਤੇ ਆਲ ਓਵਰ ਦੀ ਗਲੋਬ ਇਸ ਟਾਈਮ ਜਿਹੜੀ ਰਾਈਟ ਵਿੰਗ ਪੋਲਿਟਿਕਸ ਆ ਉਹਦਾ ਜਿਵੇਂ ਆਭਾਰ ਹੋ ਰਿਹਾ, ਇਹ ਅੱਜ ਤੋਂ ਨਹੀਂ, ਪਿਛਲੇ ਲਗਭਗ 10 ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਤੇਜ਼ੀ ਦੇ ਨਾਲ ਆਭਾਰ ਹੋ ਰਿਹਾ। ਤੇ ਉਹ ਸਾਰੇ ਦੇ ਵਿੱਚ ਮਤਲਬ ਦੁਨੀਆ ਦੇ ਵਿੱਚ ਜਿਹੜਾ ਕੋਈ ਜੇ ਕੋਈ ਖਿੱਤਾ ਆ ਜਿੱਥੇ ਮਤਲਬ ਸਿੱਖਾਂ ਦਾ ਲੈਜੀਟੀਮੇਟ ਕਲੇਮ ਆ, ਜਿੱਥੇ ਸਿੱਖ ਇੱਕ ਠੋਕ ਕੇ ਕਹਿ ਸਕਦੇ ਆ ਕਿ ਸਾਡੀ ਧਰਤੀ ਆ, ਮਤਲਬ ਜਿੱਥੇ ਸਿੱਖ ਇਹ ਗੱਲ ਕਹਿ ਸਕਦੇ ਆ ਵੀ ਕੋਈ ਵੀ ਬੰਦਾ ਦੁਨੀਆ ਦਾ ਕੋਈ ਮੁਲਕ ਸਾਨੂੰ ਇੱਥੇ ਜਾਣ ਤੋਂ ਨਹੀਂ ਰੋਕ ਸਕਦਾ। ਮਤਲਬ ਇੱਕ ਭਾਵਨਾ ਵੀ ਹੁੰਦੀ ਹੈ ਨਾ, ਭਾਵੇਂ ਇੰਡੀਆ ਤੁਹਾਨੂੰ ਰੋਕੇ ਪਰ ਤੁਸੀਂ ਹੁਣ ਅਸੀਂ ਇਜ਼ਰਾਈਲ ਨਹੀਂ ਏਦਾਂ ਜਾ ਸਕਦੇ ਵੀ ਅਸੀਂ ਲੜ ਕੇ ਚੱਲ ਜਾਈਏ, ਪਰ ਅਸੀਂ ਪੰਜਾਬ ਜਾਵਾਂਗੇ ਲੜ ਕੇ, ਵੀ ਇਹ ਸਾਡੀ ਧਰਤੀ ਆ। ਤਾਂ ਮਤਲਬ ਉਹ ਉਸ ਧਰਤੀ ਨੂੰ ਇੰਡੀਆ, ਜਿਵੇਂ ਮੈਂ ਗੱਲ ਕਹੀ ਕਿ ਉਹ ਕਿਸ ਤਰੀਕੇ ਦੇ ਨਾਲ ਬਰਬਾਦ ਕਰਨ ਦੀ, ਉਜਾੜਨ ਦੀ ਸਾਜ਼ਿਸ਼ ਰਚ ਰਿਹਾ। ਤੇ ਪਾਕਿਸਤਾਨ ਦੇ ਨਾਲ ਜਿਹੜਾ ਕਲੈਸ਼ ਆ ਉਹਦੇ 'ਚ ਵੀ ਇੰਡੀਆ ਨੇ ਜਦੋਂ ਵੀ ਪਾਕਿਸਤਾਨ ਦੇ ਨਾਲ ਲੜਨਾ ਤਾਂ ਸਭ ਤੋਂ ਵੱਡਾ ਫਰੰਟ ਉਹਨੇ ਪੰਜਾਬ ਵਾਲਾ ਹੀ ਖੋਲ੍ਹਣਾ ਹੈ। ਪਿਛਲੀਆਂ ਜੰਗਾਂ 'ਚ ਵੀ ਪੰਜਾਬ ਵਾਲਾ ਖੋਲ੍ਹਿਆ ਤੇ ਹੁਣ ਵੀ ਜਿਹੜਾ ਜੇ ਕੋਈ ਪਾਕਿਸਤਾਨ ਦੇ ਨਾਲ ਵੱਡੀ ਜੰਗ ਹੁੰਦੀ ਹੈ ਤਾਂ ਉਹਨੇ ਪੰਜਾਬ ਵਾਲਾ ਫਰੰਟ ਖੋਲ੍ਹਣਾ। ਤੇ ਜਿਹਦੇ ਵਿੱਚ ਇੰਡੀਆ ਦੀ ਅਪਰੋਚ ਹਮੇਸ਼ਾ ਇਹ ਰਹਿੰਦੀ ਆ ਵੀ ਉਹ ਪੰਜਾਬ ਨੂੰ ਇੱਕ ਬਫਰ ਮੰਨ ਕੇ ਚੱਲਦਾ ਵੀ ਜਿਹੜੀ ਬਰਬਾਦੀ ਹੋਣੀ ਆ ਉਹ ਇਸ ਬਫਰ ਜ਼ੋਨ ਦੇ ਵਿੱਚ ਹੋ ਜੇ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ। ਵੀ ਉਹਦੇ ਲਈ ਪਾਕਿਸਤਾਨ ਦੇ ਲਈ ਹੋ ਸਕਦਾ ਕਿ ਮੁਸ਼ਕਲ ਬਣ ਜੇ ਕਿ ਪੰਜਾਬ ਦੇ ਉਸ ਖਿੱਤੇ ਦੇ ਉੱਤੇ ਬਰਬਾਦੀ ਕਰਨੀ ਆਮ ਲੋਕਾਂ ਦੀ, ਸਿਵਿਲੀਅਨਸ ਦੀ। ਪਰ ਇੰਡੀਆ ਜਿਹੜਾ ਆ ਉਹਨੂੰ ਇੱਕ ਤਰ੍ਹਾਂ ਦੇ ਨਾਲ, ਜਿਵੇਂ ਤੁਸੀਂ ਜੰਗ ਦੇ ਵਿੱਚ ਅਸੀਂ ਆਮ ਸੁਣਦੇ ਆ ਕਿ ਕਿਸੇ ਕੋਈ ਜਿਹੜੀ ਲੜਨ ਵਾਲੀ ਧਿਰ ਆ ਉਹ ਕਿਸੇ ਆਮ ਬੰਦੇ ਨੂੰ ਆਪਣੀ ਹਿਊਮਨ ਸ਼ੀਲਡ ਕਿਹਾ ਜਾਂਦਾ, ਉਹਨੂੰ ਕਿ ਉਹ ਹਿਊਮਨ ਸ਼ੀਲਡ ਬਣਾ ਲੈਂਦੀ ਆ। ਤਾਂ ਪੰਜਾਬ ਜਿਹੜਾ ਆ ਉਹ ਪਾਕਿਸਤਾਨ ਦੇ ਖਿਲਾਫ ਇੰਡੀਆ ਦੇ ਲਈ ਇੱਕ ਹਿਊਮਨ ਸ਼ੀਲਡ ਵਾਂਗਾ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਸਮਝਣਾ ਪੈਣਾ ਕਿ ਕੀ ਉਹ ਹਿਊਮਨ ਸ਼ੀਲਡ ਬਣਨਾ ਚਾਹੁੰਦੇ ਆ ਹਿੰਦੁਸਤਾਨ ਦੀ। ਜਿਸ ਇੰਡੀਆ ਨੇ ਸਿੱਖਾਂ ਦਾ ਜੈਨੋਸਾਈਡ ਕੀਤਾ, ਜਿਸ ਇੰਡੀਆ ਨੇ ਸਿੱਖਾਂ ਦੀਆਂ ਧੀਆਂ ਭੈਣਾਂ ਬੇਪੱਤ ਕੀਤੀਆਂ, ਸੜਕਾਂ ਦੇ ਉੱਤੇ, ਥਾਣਿਆਂ ਦੇ ਵਿੱਚ ਮਾਵਾਂ ਨੂੰ ਪੁੱਤਾਂ ਦੇ ਨਾਲ ਪੈਣ ਲਈ ਮਜਬੂਰ ਕੀਤਾ, ਮਤਲਬ ਸਿੱਖਾਂ ਦੇ ਲਈ ਕੋਈ, ਤੁਸੀਂ ਕਹਿ ਸਕਦੇ ਹੋ ਕਿ ਸਿੱਖਾਂ ਦੀ ਕੋਈ ਅਣਖ ਦਾ ਕੋਈ ਪਹਿਲੂ ਛੱਡਿਆ ਹੀ ਨਹੀਂ ਵੀ ਜਿਹਦੇ ਤੇ ਅਟੈਕ ਨਾ ਕੀਤਾ ਹੋਵੇ। ਤੇ ਉਸ ਮੁਲਕ ਦੇ ਲਈ ਜੇ ਕੱਲ ਨੂੰ ਸਿੱਖ ਹਿਊਮਨ ਸ਼ੀਲਡ ਬਣਨ ਜਾਂ ਪੰਜਾਬ ਦਾ ਇਹ ਖਿੱਤਾ ਹਿਊਮਨ ਸ਼ੀਲਡ ਬਣੇ ਤਾਂ ਇਹਦੇ ਨਾਲੋਂ ਮੈਂ ਕਹਿ ਸਕਦਾ ਕਿ ਦੁਨੀਆ ਦੀ ਕਿਸੇ ਕੌਮ ਦੇ ਲਈ ਇਹਦੇ ਨਾਲੋਂ ਵੱਡੀ ਬੇਵਕੂਫੀ, ਨਮੋਸ਼ੀ ਅਤੇ ਬੇਅਣਖੀ ਵਾਲੀ ਕੋਈ ਵੀ ਗੱਲ ਨਹੀਂ ਹੋਣੀ। ਤਾਂ ਇਸ ਟਾਈਮ ਮਤਲਬ ਸਿੱਖਾਂ ਦੇ ਲਈ ਇਹ ਸਮਝਣਾ ਬੜਾ ਜ਼ਰੂਰੀ ਆ ਕਿ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਇਹ ਇੰਡੀਆ ਦੀ ਅਪਰੋਚ ਆ, ਚਾਹੇ ਉਹ ਪੰਜਾਬ ਨੂੰ ਬਰਬਾਦ ਕਰਨ ਦੀ ਆ, ਪਾਕਿਸਤਾਨ ਦੇ ਨਾਲ ਜੰਗ ਛੇੜਨ ਦੀ ਆ, ਚੀਨ ਦੇ ਨਾਲ ਜੰਗ ਛੇੜਨ ਦੀ ਆ, ਕਿਸੇ ਵੀ ਮੁਲਕ ਦੇ ਨਾਲ ਜੰਗ ਛੇੜਨ ਦੀ ਆ, ਤਾਂ ਸਿੱਖਾਂ ਨੂੰ ਭਾਰਤ ਨਾਲੋਂ ਆਪਣਾ ਕਿਨਾਰਾ ਕਰਨਾ ਚਾਹੀਦਾ ਹੈ।
ਕਿਉਂਕਿ ਭਾਰਤ ਨੇ ਹਮੇਸ਼ਾ ਸਿੱਖਾਂ ਦੇ ਉੱਤੇ ਹਮਲੇ ਕੀਤੇ ਆ, ਸਿੱਖਾਂ ਦੇ ਰਿਸੋਰਸਿਸ ਨੂੰ ਲੁੱਟਿਆ ਆ, ਸਿੱਖਾਂ ਨੂੰ ਬਰਬਾਦ ਕੀਤਾ, ਸਿੱਖਾਂ ਦੀ ਨੌਜਵਾਨੀ ਨੂੰ ਮਾਰਿਆ ਆ, ਸਿੱਖਾਂ ਦੀ ਅਣਖ ਨੂੰ ਮਾਰਿਆ ਆ। ਤਾਂ ਕੋਈ ਵੀ ਕਾਰਨ ਨਹੀਂ ਬਣਦਾ ਕਿ ਜਿਹੜੀ ਸਿੱਖ ਸਟਰੈਂਥ ਆ ਕਿਸੇ ਵੀ ਰੂਪ ਦੇ ਵਿੱਚ ਉਹ ਭਾਰਤ ਦੇ ਕੰਮ ਆਵੇ, ਕਿਸੇ ਵੀ ਤਰ੍ਹਾਂ ਦੀ ਜੰਗ ਦੇ ਵਿੱਚ, ਕਿਸੇ ਵੀ ਤਰ੍ਹਾਂ ਦੇ ਮਤਲਬ ਜਿਹੜੀ ਜੱਦੋ-ਜਹਿਦ ਆ ਉਸ ਖਿੱਤੇ ਦੇ ਵਿੱਚ ਹੁੰਦੀ ਆ। ਤਾਂ ਬਲਕਿ ਹੋਣਾ ਇਹ ਚਾਹੀਦਾ ਕਿ ਸਿੱਖਾਂ ਦਾ ਜਿਹੜਾ ਭਵਿੱਖ ਆ ਉਹ ਭਾਰਤ ਦੇ ਕਮਜ਼ੋਰ ਹੋਣ ਦੇ ਵਿੱਚ ਆ, ਤੇ ਭਾਰਤ ਦੀ ਜਿਹੜੀ ਕੇਂਦਰੀ ਤਾਕਤ ਆ ਉਹਦਾ ਕਮਜ਼ੋਰ ਹੋਣਾ ਹੀ ਸਿੱਖਾਂ ਦੇ ਭਵਿੱਖ ਨੂੰ ਸਾਜ਼ਗਾਰ ਕਰ ਸਕਦਾ ਹੈ। ਉਸੇ ਤਰ੍ਹਾਂ ਆ ਕਿ ਜਦੋਂ 18ਵੀਂ ਸਦੀ ਦੇ ਵਿੱਚ ਜਦੋਂ ਦਿੱਲੀ ਦਾ ਤਖਤ ਕਮਜ਼ੋਰ ਹੋਇਆ ਤੇ ਪੰਜਾਬ ਦੇ ਵਿੱਚ ਸਿੱਖਾਂ ਦੀ ਤਾਕਤ ਮਜ਼ਬੂਤ ਹੋਈ ਸੀ। ਤੇ ਇਹ ਚੀਜ਼ਾਂ ਮਤਲਬ ਇਹ ਇਤਿਹਾਸ, ਕਿਉਂਕਿ ਖਿੱਤਾ ਸੇਮ ਆ ਤਾਂ ਉਸੇ ਤਰੀਕੇ ਦੇ ਨਾਲ ਇਤਿਹਾਸ ਨਾਲ ਚੱਲਣਾ ਆ। ਤਾਂ ਜਿਹੜੀਆਂ ਧਿਰਾਂ, ਜਿਹੜੀਆਂ ਭਾਵੇਂ ਕੋਈ ਸੰਪਰਦਾਵਾਂ ਹੋਣ, ਭਾਵੇਂ ਉਹ ਕੋਈ ਵੀ ਜਥੇਬੰਦੀਆਂ ਹੋਣ, ਜਿਹੜੀਆਂ ਅੱਜ ਦੇ ਇਸ ਕਰੂਸ਼ਲ ਸਮੇਂ 'ਚ ਜਦੋਂ ਲੱਖਾਂ ਦੇ ਵਿੱਚ ਸਿੱਖ ਜਿਹੜੇ ਆ ਭਾਰਤ ਦੇ ਖਿਲਾਫ ਜੱਦੋ-ਜਹਿਦ ਦੇ ਵਿੱਚ ਆਪਣੀਆਂ ਕੁਰਬਾਨੀਆਂ ਦੇ ਚੁੱਕੇ ਆ, ਆਪਣੀਆਂ ਇੱਜ਼ਤਾਂ ਗਵਾ ਚੁੱਕੇ ਆ, ਤਾਂ ਇਸ ਕਰੂਸ਼ਲ ਸਮੇਂ ਤੇ ਜਿਹੜਾ ਵੀ ਕੋਈ ਬੰਦਾ ਸਿੱਖਾਂ ਦੀ ਤਾਕਤ ਨੂੰ ਭਾਰਤ ਦੇ ਨਾਲ ਨੱਥੀ ਕਰਨ ਦੀ ਕੋਸ਼ਿਸ਼ ਕਰ ਰਿਹਾ ਤਾਂ ਉਹ ਸਿੱਖਾਂ ਦਾ ਬੰਦਾ ਨਹੀਂ, ਉਹ ਇੰਡੀਆ ਦਾ ਏਜੰਟ ਜ਼ਰੂਰ ਹੋ ਸਕਦਾ। ਤਾਂ ਸਿੱਖਾਂ ਨੂੰ ਇਸ ਗੱਲ ਬਾਰੇ ਸਪਸ਼ਟਤਾ ਹੋਣੀ ਚਾਹੀਦੀ ਹੈ। ਜੀ ਸੁਖਵਿੰਦਰ ਸਿੰਘ ਜੀ, ਬਿਲਕੁਲ ਜਿਹੜਾ ਤੁਸੀਂ ਅਖੀਰ ਤੇ ਇਹ ਗੱਲ ਕੀਤੀ ਹੈ ਇਸ ਵੱਲ ਨੂੰ ਅੱਗੇ ਵਧਦੇ ਹਾਂ। ਮਤਲਬ ਜਦੋਂ ਅਸੀਂ ਭਾਰਤ ਨਾਲ ਸਿੱਖਾਂ ਦੇ ਸੰਬੰਧ ਦੇਖਦੇ ਹਾਂ ਜਾਂ ਉਸ ਖਿੱਤੇ ਦੀ ਜਿਹੜੀ ਪੋਲੀਟਿਕਸ ਹੈਗੀ ਆ ਉਹ ਦੇਖਦੇ ਹਾਂ, ਤੇ ਇਹ ਸਿੱਧੇ ਤੌਰ ਦੇ ਉੱਤੇ ਕਿਹਾ ਜਾ ਸਕਦਾ ਕਿ ਭਾਰਤ ਤੇ ਪਾਕਿਸਤਾਨ ਦਾ ਤੇ ਇੱਟ ਕੁੱਤੇ ਦਾ ਵੈਰ ਰਿਹਾ। ਪਿਛਲੇ ਸਾਰੇ ਸਮੇਂ ਦੇ ਵਿੱਚ ਜੰਗਾਂ ਵੀ ਲੜੀਆਂ ਨੇ ਤੇ ਇਹ ਵੀ ਜਿਹੜੀ ਸਾਰੀ ਸਿਚੁਏਸ਼ਨ ਹੈ, ਵਾਰ-ਲਾਈਕ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ। ਮੀਡੀਆ ਦੇ ਵਿੱਚ ਸਾਰਾ ਜਿਹੜਾ ਮਾਹੌਲ ਬਣਿਆ ਹੋਇਆ ਇਹ ਵੀ ਕੋਈ ਪਹਿਲੀ ਵਾਰ ਨਹੀਂ ਹੈਗਾ। ਅਸੀਂ ਵੀ ਜਦੋਂ TV 84 ਦੀ ਵੀ ਸ਼ੁਰੂਆਤ ਹੁੰਦੀ ਹੈ ਉਸ ਤੋਂ ਬਾਅਦ ਵੀ ਜਿਹੜੇ ਅਸੀਂ ਸਾਡੇ ਸ਼ੋਅ ਦੇ ਵਿੱਚ ਕਈ ਵਾਰੀ ਅਸੀਂ ਇਸ ਗੱਲ ਦਾ ਜ਼ਿਕਰ ਕੀਤਾ, ਕਈ ਵਾਰ ਇਹ ਸਿਚੁਏਸ਼ਨ ਬਣੀ ਹੈ, ਕਦੇ ਫੌਜਾਂ ਜਿਹੜੀਆਂ ਨੇ ਉਹ ਆਮੋ ਸਾਹਮਣੇ ਆਈਆਂ ਨੇ, ਕਦੇ ਜਿਹੜੀ ਹੈ ਉਹ ਪੁਲਵਾਮਾ ਨੂੰ ਲੈ ਕੇ, ਜਾਂ ਬਥੇਰੀ ਵਾਰ ਇਹ ਜਿਹੜੀ ਸਿਚੁਏਸ਼ਨ ਹੈ ਉਹ ਇਹ ਸਾਰੇ ਪਾਰਟ ਨੂੰ ਲੈ ਕੇ ਬਣਦੀ ਅਸੀਂ ਦੇਖੀ ਹੈ। ਹੁਣ ਗੱਲ ਆ ਜਾਂਦੀ ਹੈ ਵੀ ਫਿਰ ਜੇ ਸਿੱਖਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਵੀ ਭਾਈ ਸਾਡਾ ਭਾਰਤ ਦੇ ਨਾਲ ਰਿਲੇਸ਼ਨਸ਼ਿਪ ਕਿਸ ਕਿਸਮ ਦਾ ਆ ਤੇ ਸਾਡੀ ਜਿਹੜੀ ਅੱਡਰੀ ਵੱਖਰੀ ਹੋਂਦ ਹੈਗੀ ਹੈ ਉਹਨੂੰ ਅਸੀਂ ਕਾਇਮ ਰੱਖਦੇ ਹਾਂ, ਕਿਵੇਂ ਅੱਗੇ ਵੱਧ ਸਕਦੇ ਹਾਂ। ਤੇ ਫਿਰ ਗੱਲ ਆਉਂਦੀ ਹੈ ਵੀ ਇਸ ਸਿਚੁਏਸ਼ਨ ਦੇ ਵਿੱਚ ਅਸੀਂ ਕਿਸ ਹਿਸਾਬ ਦੇ ਨਾਲ ਆਪਣੇ ਆਪ ਨੂੰ ਐਜ਼ ਅ ਨੇਸ਼ਨ, ਐਜ਼ ਅ ਕੌਮ, ਜਿਹੜੇ ਕਿ ਦੁਨੀਆ ਭਰ ਦੇ ਵਿੱਚ ਵਸਦੇ ਆ, ਇੱਕ ਡਾਇਸਪੋਰਾ ਵੀ ਹੈ ਜਿਹੜਾ ਜਿਹਦੇ ਕੋਲ ਆਪਣੀ ਇੱਕ ਹੋਂਦ ਹੈ। ਪੰਜਾਬ ਦੇ ਵਿੱਚ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਬੈਠੇ ਹਾਂ। ਅਸੀਂ ਕਿਵੇਂ ਆਪਣੇ ਆਪ ਨੂੰ ਪੋਜੀਸ਼ਨ ਕਰੀਏ ਕਿ ਅਸੀਂ ਪੰਜਾਬ ਨੂੰ, ਆਪਣੇ ਖਿੱਤੇ ਨੂੰ, ਆਪਣੇ ਧਰਮ ਨੂੰ, ਆਪਣੇ ਲੋਕਾਂ ਨੂੰ ਤੇ ਆਪਣੇ ਰਿਸੋਰਸਿਸ ਨੂੰ ਇਸ ਸਿਚੁਏਸ਼ਨ ਦੇ ਵਿੱਚੋਂ ਬਚਾ ਵੀ ਸਕੀਏ ਤੇ ਨਾਲ ਹੀ ਨਾਲ ਇੱਕ ਸੁਰਖਰੂ ਹੋ ਕੇ, ਜਿਹਨੂੰ ਕਹਿੰਦੇ ਆ ਵੀ ਇਵੈਂਚੁਅਲੀ ਇਸ ਸਾਰੀ ਸਿਚੁਏਸ਼ਨ ਦੇ ਵਿੱਚੋਂ ਨਿਕਲ ਸਕੀਏ ਤਾਂ ਕਿ ਆਪਣੀ ਇੱਕ ਅੱਡਰੀ ਜਿਹੜੀ ਹੋਂਦ ਹੈ ਉਹ ਕਾਇਮ ਰੱਖ ਸਕੀਏ। ਉਸ ਦੇ ਉੱਤੇ ਸਾਨੂੰ ਤਵੱਜੋ ਦੇਣ ਦੀ ਲੋੜ ਹੈ ਜਾਂ ਉਸ ਪੱਖ ਨੂੰ ਸਮਝਣ ਦੀ ਲੋੜ ਹੈਗੀ ਹੈ। ਬਿਲਕੁਲ ਜੀ ਅਮਰੀਕ ਸਿੰਘ ਜੀ, ਦੇਖੋ ਜਿਹੜੀ ਗੱਲ ਇਹ ਆ ਕਿ ਜੋ ਸੰਭਾਵਨਾਵਾਂ ਉਸ ਖਿੱਤੇ 'ਚ ਬਣ ਰਹੀਆਂ ਆ, ਜਿਹੜੇ ਮਤਲਬ ਇੰਡੀਕੇਸ਼ਨਸ ਆ ਰਹੀਆਂ ਕਲੈਸ਼ ਦੀਆਂ, ਤੇ ਉਹਦੇ 'ਚ ਬਚਿਆ ਨਹੀਂ ਜਾ ਸਕਦਾ। ਪਰ ਮਸਲਾ ਇਹ ਆ ਵੀ ਲੜਨਾ ਪੈਣਾ ਆ ਉਸ ਖਿੱਤੇ ਦੇ ਵਿੱਚ ਰਹਿਣ ਵਾਲੀ ਹਰ ਕੌਮ ਨੂੰ। ਪਰ ਲੜਨਾ ਤੁਸੀਂ ਆਪਣੇ ਵਾਸਤੇ ਜਾਂ ਕਿਸੇ ਦੂਜੇ ਵਾਸਤੇ? ਸਿੱਖਾਂ ਵਾਸਤੇ ਸਵਾਲ ਅੱਜ ਇਹ ਆ ਵੀ ਜੇ ਮਤਲਬ ਸਿੱਖਾਂ ਦੇ ਲਈ ਜ਼ਰੂਰੀ ਆ ਕਿ ਸਿੱਖਾਂ ਦੇ ਅੰਦਰ ਇਹ ਗੱਲ ਦੀ ਸਪਸ਼ਟਤਾ ਹੋਵੇ ਕਿ ਜਦੋਂ 18ਵੀਂ ਸਦੀ ਦਾ ਸਮਾਂ ਸੀ, ਤੁਸੀਂ ਦੇਖੋ ਕਿ ਇੱਕ ਪਾਸਿਓਂ ਪਠਾਨ ਜਿਹੜੇ ਆ ਅਫਗਾਨਿਸਤਾਨ ਤੋਂ ਉਹ ਚੜ੍ਹ ਕੇ ਆ ਰਹੇ ਸੀ, ਪੰਜਾਬ ਦੀ ਸੂਬੇਦਾਰੀ ਦੀ ਤਾਕਤ ਸੀ, ਇੱਕ ਪਾਸੇ ਵੀ ਪੰਜਾਬ ਦੇ ਵਿੱਚ ਸੂਬੇਦਾਰੀ ਨਿਜ਼ਾਮ ਸੀ ਤੇ ਜਿਹੜਾ ਕਿ ਦਿੱਲੀ ਤਖਤ ਦੇ ਅਧੀਨ ਸੀ। ਪਰ ਜਦੋਂ ਅਫਗਾਨ ਆ ਰਹੇ ਸੀ ਤੇ ਦਿੱਲੀ ਤਖਤ ਦੇ ਉੱਤੇ ਭਾਵੇਂ ਉਦੋਂ ਮਰਾਠਿਆਂ ਦਾ ਆਈ ਥਿੰਕ ਕਬਜ਼ਾ ਸੀ, ਮੈਂ ਜਿੱਥੇ ਕਹਾਂ ਮਰਾਠਿਆਂ ਦੀ ਜਿਹੜੀ ਤਾਕਤ ਆ ਉਹ ਕਾਬਜ਼ ਹੋ ਚੁੱਕੇ ਸੀ। ਮਤਲਬ ਪਾਣੀਪਤ ਦੀ ਜੰਗ ਹੁੰਦੀ ਆ ਤੇ ਸਿੱਖ ਜਿਹੜੇ ਆ ਉਹ ਸਾਰੇ ਸਮੇਂ ਸਿੱਖ ਮਿਸਲਾਂ ਦੇ ਸਰਦਾਰ ਉਹ ਜਦੋਂ ਪਠਾਨ ਆ ਰਹੇ ਆ ਨਾ ਉਹਨਾਂ ਦੇ ਨਾਲ ਕੋਈ ਸੰਧੀ ਸਮਝੌਤਾ ਕਰਦੇ ਆ, ਨਾ ਹੀ ਜਿਹੜੇ ਦਿੱਲੀ ਦੇ ਉੱਤੇ ਕਾਬਜ਼ ਮਰਾਠੇ ਆ ਉਹਨਾਂ ਦੇ ਨਾਲ ਕੋਈ ਸੰਧੀ ਸਮਝੌਤਾ ਕਰਦੇ ਆ। ਉਹ ਉਹਨਾਂ ਦੋਨਾਂ ਧਿਰਾਂ ਨੂੰ ਲੜਨ ਦਿੰਦੇ ਆ ਕਿ ਉਹ ਕਿਸੇ ਹੋਰ ਲਈ ਨਹੀਂ ਲੜਦੇ। ਤਾਂ ਸਿੱਖਾਂ ਦੀ ਮਿਆਨ ਚੋਂ ਜੇ ਤਲਵਾਰ ਨਿਕਲਦੀ ਆ ਉਸ ਸਮੇਂ
ਤਾਂ ਉਹ ਸਿਰਫ ਤੇ ਸਿਰਫ ਸਿੱਖ ਪਾਤਸ਼ਾਹਿਤ ਕਾਇਮ ਕਰਨ ਲਈ ਨਿਕਲਦੀ ਆ। ਜਿਹੜੇ ਪੰਜਾਬ ਦੇ ਖਿੱਤੇ ਆ ਉਹਨਾਂ ਨੂੰ ਆਪਣੇ ਪ੍ਰਬੰਧ ਆਪਣੇ ਰਾਜ ਦੇ ਹੇਠ ਲੈਣ ਲਈ ਨਿਕਲਦੀ ਆ। ਤਾਂ ਇਹ ਗੱਲ ਜਿਹੜੀ ਆ ਉਹ ਸਪਸ਼ਟ ਹੋਣੀ ਅੱਜ ਦੇ ਸਮੇਂ ਸਿੱਖ ਨੌਜਵਾਨਾਂ ਨੂੰ, ਸਿੱਖਾਂ ਨੂੰ ਬੜੀ ਜ਼ਰੂਰੀ ਆ। ਇਹਦੇ 'ਚ ਇਹ ਨਹੀਂ ਕਿ ਤੁਸੀਂ ਹਿੰਦੁਸਤਾਨ ਦੇ ਨਾਲ ਗੱਲ ਨਹੀਂ ਕਰ ਸਕਦੇ, ਤੁਸੀਂ ਪਾਕਿਸਤਾਨ ਦੇ ਨਾਲ ਗੱਲ ਨਹੀਂ ਕਰ ਸਕਦੇ, ਤੁਸੀਂ ਚਾਈਨਾ ਨਾਲ ਜਾਂ US ਨਾਲ, ਮਤਲਬ ਸਿੱਖ ਜਿਹਦੇ ਨਾਲ ਮਰਜ਼ੀ ਗੱਲ ਕਰਨ, ਪਰ ਇਹ ਗੱਲ ਤੈਅ ਭਾਰਤ ਨਾ ਕਰੇ ਕਿ ਸਿੱਖਾਂ ਨੇ ਕਿਹਦੇ ਨਾਲ ਗੱਲ ਕਰਨੀ ਹੈ। ਸਿੱਖ ਇਹ ਕਦੋਂ ਹੋ ਸਕਦਾ ਆ? ਇਹ ਤਾਂ ਹੋ ਸਕਦਾ ਆ ਕਿ ਜੇ ਸਿੱਖਾਂ ਦੀ ਜਿਹੜੀ ਸਿਆਸੀ ਤਾਕਤ ਆ ਉਹ ਸਿੱਖਾਂ ਦੀ ਬਿਨਾਂ ਭਾਰਤ ਦੇ ਪ੍ਰਭਾਵ ਤੋਂ ਮੁਕਤ ਇੱਕ ਸੋਵਰਨ ਸਟਰਕਚਰ ਦੇ ਵਿੱਚ ਜਥੇਬੰਦ ਹੋਣ। ਜਿਹੜੇ ਅੱਜ ਸਟਰਕਚਰ ਸਿੱਖ ਉਸਾਰ ਰਹੇ ਆ ਉੱਥੇ, ਤਾਂ ਉਹਦੇ 'ਚ ਅਸੀਂ ਦੇਖ ਰਹੇ ਹਾਂ ਕਿ ਅੱਜ ਦਾ ਵੀ ਜਿਹੜਾ ਮਾਹੌਲ ਆ, ਤਾਂ ਸਿੱਖਾਂ ਦਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਕਿ ਕਿਹਨੇ ਮੁੱਖ ਮੰਤਰੀ ਬਣਨਾ 27 'ਚ। ਤੇ ਉਹ ਜਦੋਂ ਜ਼ੋਰ ਇਸ ਗੱਲ ਤੇ ਆ, ਸੰਘਰਸ਼ ਦੇ ਉੱਤੇ ਕਿਸੇ ਦਾ ਜ਼ੋਰ ਨਹੀਂ। ਇਸ ਟਾਈਮ ਪੰਜਾਬ ਦੇ ਵਿੱਚ ਸਾਰੀ ਜਿਹੜੀ ਸਿਆਸੀ ਕਵਾਇਦ ਆ ਉਹਦੇ 'ਚ ਸਾਨੂੰ ਸੰਘਰਸ਼ ਕਿਤੇ ਨਜ਼ਰ ਨਹੀਂ ਆਉਂਦਾ, ਕੋਈ ਮੁੱਦਾ ਨਹੀਂ ਨਜ਼ਰ ਆਉਂਦਾ। ਜ਼ੋਰ ਸਿਰਫ ਇਸ ਗੱਲ ਤੇ ਲੱਗਿਆ ਕਿ ਸਾਡਾ ਬੰਦਾ ਸਹੀ ਆ, ਸਾਡੀ ਧਿਰ ਸਹੀ ਆ, ਤੇ ਉਹਦੇ ਤੇ ਸਾਰੀਆਂ ਸਿੱਖ ਧਿਰਾਂ ਜਿਹੜੀਆਂ ਆ ਪਾਟੋ ਧੜ ਹੋ ਕੇ ਤੇ ਇਸ ਗੱਲ ਲਈ ਜ਼ੋਰ ਲਾ ਰਹੀਆਂ ਕਿ ਅਸੀਂ CM ਬਣਨਾ। ਤੇ ਉਹ CM ਜਿਹੜਾ ਆ ਹਰ ਇੱਕ ਧਿਰ ਜਿਹੜੀ ਆ ਉਹ ਦਿੱਲੀ ਦੀ ਪੁਸ਼ਤ ਪਨਾਹੀ ਦੇ ਨਾਲ ਬਣਨਾ ਚਾਹ ਰਹੀ ਹੈ। ਮਤਲਬ ਜਿਹੜੀ ਇਹ ਸਥਿਤੀ ਆ, ਇਹ ਸਥਿਤੀ ਬੜੀ ਖਤਰਨਾਕ ਆ ਸਿੱਖਾਂ ਦੇ ਲਈ। ਤੇ ਜਿਹੜੀ ਇਹ ਸਿਆਸਤ ਆ ਇਹਦੇ ਚੋਂ ਕੁਝ ਨਹੀਂ ਖੱਟਿਆ ਜਾਣਾ। ਤਾਂ ਸਿੱਖਾਂ ਦੀ ਸਿਆਸਤ ਦੀ ਜਿਹੜੀ ਮਤਲਬ ਸਾਨੂੰ ਲੱਗਦਾ ਕਿ ਜਿਹੜੀ ਸਿੱਖਾਂ ਦੀ ਸਿਆਸਤ ਦੀ ਅਸਾਰੀ ਆ, ਉਹ ਸਿੱਖਾਂ ਦੀ ਸਿਆਸਤ ਦੀ ਅਸਾਰੀ ਸੰਘਰਸ਼ ਚੋਂ ਹੋਣੀ ਚਾਹੀਦੀ ਆ। ਤਾਂ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੇ ਸਿੱਖ ਨੌਜਵਾਨ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਕੇਂਦਰਿਤ ਹੋਣ ਦੀ ਬਜਾਏ ਕਿ ਮੁੱਖ ਮੰਤਰੀ ਕਿਹਨੇ ਬਣਨਾ ਆ, ਉਹਨਾਂ ਨੂੰ ਇਸ ਗੱਲ ਦੇ ਉੱਤੇ ਕੇਂਦਰਿਤ ਹੋਣਾ ਚਾਹੀਦਾ ਕਿ ਜਿਹੜੇ ਪੰਜਾਬ ਦੇ ਹੱਕ ਨੇ ਉਹਨਾਂ ਦੇ ਲਈ ਸੰਘਰਸ਼ ਕਿਵੇਂ ਕਰਨਾ ਹੈ। ਜੀ ਸੁਖਵਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ। ਸਾਡੇ ਜਿਹੜੇ ਦਰਸ਼ਕ ਨੇ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ, ਮੈਂ ਉਮੀਦ ਕਰਦਾ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਸੀ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਫਤਿਹ ਦੀ ਸਾਂਝ ਪਾਈਏ ਜੀ ਅੰਤ ਦੇ ਵਿੱਚ। ਸੁਖਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।